ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਲੰਡਨ ਤੋਂ ਵੀਰ ਕੁਲਦੀਪ ਸਿੰਘ ਜੀ ਦੀ। ਇਹ ਲਿਖਦੇ ਹਨ, ਏਕ ਓਂਕਾਰ ਸਤਿਗੁਰੂ ਪ੍ਰਸਾਦ, ਗੁਰੂ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਅਤੇ ਬੀਬੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਆਪ ਜੀ ਦੀ ਅਤੇ ਟੀਵੀ 84 ਦੀ ਚੜ੍ਹਦੀ ਕਲਾ ਲਈ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ। ਡਾਕਟਰ ਸਾਹਿਬ, ਬਾਪੂ ਸੂਰਤ ਸਿੰਘ ਖਾਲਸਾ ਜੀ ਦੀ ਭੁੱਖ ਹੜਤਾਲ ਸੰਬੰਧੀ ਲੰਡਨ ਦੀ ਪਾਰਲੀਮੈਂਟ ਅੱਗੇ ਹਜ਼ਾਰਾਂ ਸਿੱਖਾਂ ਦਾ ਮੁਜ਼ਾਹਰਾ ਅਤੇ ਪਾਰਲੀਮੈਂਟ ਨੂੰ ਜਾਣ ਵਾਲੇ ਸਾਰੇ ਰਾਹ ਬੰਦ ਕਰ ਦੇਣੇ ਇੱਕ ਸਫਲ ਮੁਜ਼ਾਹਰਾ ਅਤੇ ਸਫਲ ਕੋਸ਼ਿਸ਼ ਸੀ। ਸਿੱਖ ਫੈਡਰੇਸ਼ਨ ਯੂਕੇ ਚੰਗੀ ਅਗਵਾਈ ਕਰ ਰਿਹਾ ਹੈ, ਪਰ ਇਸ ਮੁਜ਼ਾਹਰੇ ਦੀ ਮੇਨ ਸਟ੍ਰੀਮ ਮੀਡੀਆ ਵੱਲੋਂ ਕੋਈ ਖਬਰ ਨਹੀਂ ਦਿੱਤੀ ਗਈ। ਬਰਤਾਨੀਆ ਸਰਕਾਰ ਵੀ ਲੱਗਦਾ ਬਹੁਤਾ ਸੁਣਦੀ ਨਹੀਂ ਕਿ ਇਹ ਕੰਨਾ ਕੇਸਲ ਹੈ ਜਾਂ ਭਾਰਤ ਵੱਲੋਂ 1984 ਵਾਲਾ ਪ੍ਰੈਸ਼ਰ। ਮੀਡੀਆ ਅਤੇ ਸਰਕਾਰ ਦੀ ਚੁੱਪ ਸ਼ਾਇਦ ਸਾਡੇ ਨਾਲ ਨਹੀਂ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਰਤਾਨੀਆ ਚਾਹੇ ਤਾਂ ਸਿੱਖਾਂ ਨੂੰ ਖਾਲਿਸਤਾਨ ਬਹੁਤ ਜਲਦੀ ਮਿਲ ਸਕਦਾ ਹੈ, ਕਿਉਂਕਿ ਸਿੱਖ ਰਾਜ ਸਸਪੈਂਡ ਕੀਤਾ ਸੀ ਜੋ ਬਹਾਲ ਹੋ ਸਕਦਾ ਹੈ। ਬਰਤਾਨੀਆ ਅਤੇ ਅਮਰੀਕਾ ਦਾ ਸਾਥ ਜ਼ਰੂਰੀ ਹੈ। ਸ਼ਾਇਦ ਸਾਨੂੰ ਆਪਣੀ ਰਣਨੀਤੀ ਬਦਲਣ ਦੀ ਲੋੜ ਹੈ ਤਾਂ ਜੋ ਇਹ ਮੁਲਕ ਸਾਨੂੰ ਬਿਜ਼ਨਸ ਐਲੀ ਸਮਝਣ ਜੋ ਖਾਲਿਸਤਾਨ ਵਿੱਚ ਭਾਰਤ ਨਾਲੋਂ ਵਧੇਰੇ ਨਿਵੇਸ਼ ਕਰ ਸਕਣ। ਦੂਸਰੀ ਗੱਲ, ਭਾਰਤੀ ਕਬਜ਼ੇ ਵਾਲੇ ਸਿੱਖਾਂ ਦੇ ਪੰਜਾਬ ਵਿੱਚ ਬਾਪੂ ਜੀ ਦਾ ਮੋਰਚਾ ਸਫਲ ਹੁੰਦਾ ਦੇਖ ਹਿੰਦੂ ਧਾੜਵੀਆਂ ਦਾ ਜ਼ਬਰ ਜ਼ੁਲਮ ਦਾ ਕਹਿ ਟੁੱਟ ਸਕਦਾ ਹੈ। ਇਹ ਧਾੜਵੀ 1984 ਵਾਲਾ ਇਤਿਹਾਸ ਦੁਹਰਾਉਣ ਤੋਂ ਨਹੀਂ ਚੁੱਕਣਗੇ। ਪੰਜਾਬ ਵਿੱਚ ਸਿੱਖ ਰਾਜਨੀਤੀ ਦਾ ਦਿਵਾਲਾ ਨਿਕਲ ਚੁੱਕਾ ਹੈ ਕਿ ਇਸ ਹੜ ਦਾ ਲਾਹਾ ਲੈਣ ਲਈ ਕੀ ਕੋਈ ਸਿੱਖ ਰਾਜਸੀ ਪਾਰਟੀ ਨਹੀਂ ਬਣ ਸਕਦੀ। ਚਾਬੀਆਂ ਦੇ ਮੋਰਚੇ ਤੋਂ ਬਾਅਦ ਸਿੱਖਾਂ ਦੇ ਜੋਸ਼ ਦਾ ਰਾਜਸੀ ਲਾਹਾ ਗਾਂਧੀ ਲੈ ਗਿਆ ਸੀ। ਭਾਵੇਂ ਭਾਰਤੀ ਤੰਤਰ ਵਿੱਚ ਮੇਰਾ ਨਿੱਜੀ ਵਿਸ਼ਵਾਸ ਨਹੀਂ ਹੈ, ਪਰ ਪੰਜਾਬ ਦੇ ਲੋਕਾਂ ਨੂੰ ਅੱਜਕੱਲ ਪੰਜਾਬੀ ਪਾਰਟੀ ਨਾਮ ਹੇਠ ਇਕੱਠੇ ਹੋ ਕੇ ਪੰਜਾਬ ਦੇ ਹੱਕ ਲੈਣ ਲਈ ਲੜਨਾ ਚਾਹੀਦਾ ਹੈ ਤਾਂ ਜੋ ਆਪਣੀ ਆਵਾਜ਼ ਦੁਨੀਆ ਵਿੱਚ ਪਹੁੰਚ ਸਕੇ। ਭੁੱਲ ਚੁੱਕ ਮਾਫ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜ ਕਰੇਗਾ ਖਾਲਸਾ, ਖਾਲਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ ਜ਼ਿੰਦਾਬਾਦ ਜੀ। ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਹੈ। ਹੁਣ ਉਹਨਾਂ ਦੀ ਅੰਮ੍ਰਿਤਧਾਰੀ ਰੂਪ ਵਾਲੀ ਪਿਕਚਰ ਵੀ ਦੇਖਣ ਨੂੰ ਮਿਲਦੀ ਹੈ, ਜਿਵੇਂ ਉਹਨਾਂ ਨੇ ਜਿਹੜਾ ਦਿੱਲੀ ਜਮੂਰਾ ਗੁਰਲਾਟ ਸਿੰਘ ਨੂੰ ਜਿਹੜਾ ਉਹ ਚੈਲੰਜ ਕੀਤਾ ਔਰ ਵੈਸੇ ਵੀ ਮੈਂ ਸਮਝਦਾ ਹਾਂ ਵੀ ਬੜੀ ਚੰਗੀ ਉਹਨਾਂ ਦੀ ਸੋਚ ਤਾਂ ਪਹਿਲਾਂ ਹੀ ਚੰਗੀ ਸੀ, ਲੇਕਿਨ ਜਿਸ ਤਰੀਕੇ ਨਾਲ ਉਹ ਆਰਟੀਕੂਲੇਟ ਕਰਦੇ ਨੇ ਸਿਚੁਏਸ਼ਨ ਨੂੰ, ਇਹ ਹੋਰ ਵੀ ਪੋਜ਼ਿਟਿਵ ਗੱਲ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਕਿਵੇਂ ਸਮੇਂ ਦੇ ਨਾਲ ਅਸੀਂ ਸਾਰੇ ਹੀ ਗਰੋ ਹੋ ਰਹੇ ਹਾਂ, ਚੇਂਜ ਸਿਚੁਏਸ਼ਨਸ ਨੂੰ ਸਮਝਦੇ ਹਾਂ ਔਰ ਆਪਣੇ ਨਿਸ਼ਾਨੇ ਵੱਲ ਜਾਣ ਲਈ ਸਾਡੀ ਪਹੁੰਚ, ਜਿਸ ਨੂੰ ਅਸੀਂ ਪੈਂਤੜਾ ਵੀ ਕਹਿ ਸਕਦੇ ਹਾਂ ਜੀ, ਉਹ ਕਿਵੇਂ ਕਿੱਥੇ ਕੀ ਪੈਂਤੜਾ ਕਾਰਗਰ ਹੋ ਸਕਦਾ ਹੈ, ਇਸ ਬਾਰੇ ਅਸੀਂ ਵੀ ਸੋਚਦੇ। ਉਹਨਾਂ ਨੇ ਲੰਡਨ ਦੇ ਪ੍ਰੋਟੈਸਟ ਦੀ ਗੱਲ ਕੀਤੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਜ਼ਬਰਦਸਤ ਪ੍ਰੋਟੈਸਟ ਸੀ ਔਰ ਜਿਸ ਤਰੀਕੇ ਨਾਲ ਈਵਨ ਦਰਸ਼ਕ ਗੈਲਰੀ ਤੱਕ ਵੀ ਪਹੁੰਚੇ ਸਿੰਘ ਔਰ ਨੌਜਵਾਨਾਂ ਦੀ ਅਗੇਨ ਜਿਹੜੀ ਪਾਰਟਿਸਿਪੇਸ਼ਨ ਹੈ, ਇਹ ਬਹੁਤ ਵੱਡੀ ਗੱਲ ਹੈ। ਸਭ ਤੋਂ ਵੱਡਾ ਫਿਕਰ ਜਿਹੜਾ ਏਜੰਸੀਆਂ ਨੂੰ ਹੈ ਭਾਰਤੀਆਂ ਨੂੰ, ਉਹ ਨੌਜਵਾਨਾਂ ਦੀ ਇਸ ਸਾਰੀ ਮੂਵਮੈਂਟ ਦੇ ਵਿੱਚ ਦਿਲਚਸਪੀ ਤੋਂ ਹੈ ਜੀ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਵੀ ਇਸ ਨੂੰ ਇੰਗਲੈਂਡ ਦੇ ਮੇਨ ਸਟ੍ਰੀਮ ਮੀਡੀਆ ਨੇ ਵੀ ਇਗਨੋਰ ਕੀਤਾ, ਈਵਨ BBC ਔਰ ਸਮਝ ਹੁਣ ਆ ਸਕਦੀ ਹੈ ਵੀ ਪਿੱਛੇ ਕੀ ਹੁੰਦਾ ਹੈ। ਜੇ ਹੁਣ ਮਾਰਗਰੇਟ ਥੈਚਰ ਦੀ ਡੀਕਲਾਸੀਫਾਈਡ ਇਨਫੋਰਮੇਸ਼ਨ ਤੋਂ ਸਾਹਮਣੇ ਆਇਆ ਕਿ ਉਦੋਂ ਉਹਨੇ BBC ਦੇ ਮੁਖੀ ਨੂੰ ਲਿਖਿਆ ਸੀ ਕਿ ਵੀ ਇਹ ਜਿਹੜਾ ਇਹਨੂੰ ਕਵਰੇਜ ਨਾ ਦਿਓ, ਹਾਲਾਂਕਿ ਉਹਦੇ 'ਚ ਉਹਨੇ ਜਵਾਬ 'ਚ ਕਿਹਾ ਕਿ ਵੀ ਇਹਨੇ ਕਰਟ ਰਿਪਲਾਈ ਵੀ ਰੁੱਖਾ ਜਵਾਬ ਨੇ BBC ਨੇ ਦਿੱਤਾ ਕਿ ਜੀ ਸਾਨੂੰ ਅਹਿਸਾਸ ਹੈ ਆਪਣੀਆਂ ਜ਼ਿੰਮੇਵਾਰੀਆਂ ਦਾ, ਪਰ ਜ਼ਾਹਰ ਹੈ ਕਿ ਇਹ ਉੱਥੋਂ ਦੀ ਹਕੂਮਤ ਦਾ ਔਰ ਇਸ ਵੇਲੇ ਡੇਵਿਡ ਕੈਮਰੌਨ ਦੀ ਕੰਜ਼ਰਵੇਟਿਵ ਪਾਰਟੀ ਦੀ ਹਕੂਮਤ ਹੈ। ਇਹੀ ਮਾਰਗਰੇਟ ਥੈਚਰ ਇਸੇ ਹੀ ਪਾਰਟੀ ਦੀ ਸੀ ਔਰ ਅਸੀਂ ਸਮਝਦੇ ਹਾਂ ਵੀ ਜਿਸ ਜ਼ੋਰ ਦੇ ਨਾਲ ਸਿੱਖਾਂ ਨੇ ਆਵਾਜ਼ ਉਠਾਈ ਹੈ, ਇਹ ਉਹਨਾਂ ਨੂੰ ਘਬਰਾਹਟ ਵੀ ਦਿੰਦੀ ਹੈ। ਆਲਰੇਡੀ ਉਹ ਇਹ ਸਮਝਦੇ ਨੇ ਕਿ ਜਿਸ ਕਿਸਮ ਦਾ ਮਾਹੌਲ ਮਿਡਲ ਈਸਟ 'ਚ ਬਣਿਆ ਹੋਇਆ ਹੈ, ਆਈਸਿਸ ਦੇ ਹਵਾਲੇ ਨਾਲ ਬਣਿਆ ਹੈ, ਅਫਗਾਨਿਸਤਾਨ 'ਚੋਂ ਜੁੱਤੀਆਂ ਖਾ ਕੇ ਨਿਕਲੇ ਨੇ ਔਰ ਬਾਕੀ ਸਾਰਾ ਪਾਰਟ ਹੈ, ਤੇ ਉਹ ਸਿੱਖ ਮੂਵਮੈਂਟ ਨੂੰ ਜਾਂ ਸਿੱਖੀ ਦੀ ਜਿਹੜੀ ਆਜ਼ਾਦੀ ਦੀ ਤੜਪ ਹੈ ਉਸ ਨੂੰ ਦਬਾਉਣ ਦੀ ਕੋਸ਼ਿਸ਼ ਵੀ ਹੋਣਗੇ। ਐਟਲੀਸਟ ਦਬਾਉਣਾ ਤਾਂ ਸ਼ਾਇਦ ਅਜੇ ਉਹਨਾਂ ਦੇ ਹੱਥ ਵੱਸ ਨਾ ਹੋਏ, ਲੇਕਿਨ ਉਹਨੂੰ ਅਣਗੌਲਿਆਂ ਕਰਨਾ ਜਾਂ ਉਸ ਨੂੰ ਜਿਹੜਾ ਉਹ ਬਿਲਕੁਲ ਉਸ ਦਾ ਨੋਟਿਸ ਨਾ ਲੈਣਾ, ਔਰ ਇਹ ਰੁਝਾਨ ਇਸ ਪ੍ਰੋਟੈਸਟ ਵੇਲੇ ਦੇਖਣ 'ਚ ਆਇਆ ਜੀ। ਔਰ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਇਹ ਗੱਲ ਕਹੀ ਹੈ ਕਿ ਵੀ ਸਾਨੂੰ ਇਹ ਮੰਗ ਕਰਨੀ ਚਾਹੀਦੀ ਹੈ ਵੀ ਰਾਜ ਜਿਹੜਾ ਸਸਪੈਂਡ ਕੀਤਾ ਸੀ ਉਹ ਹੋਏ, ਜਾਂ ਕਿਵੇਂ ਅਮਰੀਕਾ ਇੰਗਲੈਂਡ ਨੂੰ ਅਸੀਂ ਵੇਚ ਸਕੀਏ ਕਿ ਅਸੀਂ ਬਿਜ਼ਨਸ ਐਲਾਈ ਬਣ ਸਕਦੇ। ਦੇਖੋ ਇਹ ਪਹਿਲਾਂ ਵੀ ਸ਼ਾਇਦ ਕਿਸੇ ਹਵਾਲੇ ਨਾਲ ਗੱਲ ਆਈ ਸੀ
ਇਹ ਜਿਹੜੀਆਂ ਟ੍ਰੀਟੀਜ਼ ਦੂਜੀਆਂ ਤੀਜੀਆਂ ਹੁੰਦੀਆਂ ਨੇ, ਅਸੀਂ ਹੁਣ ਥੋੜਾ ਜਿਹਾ ਇਸ ਬਾਰੇ ਪ੍ਰੈਕਟੀਕਲ ਪਾਰਟ ਰੱਖੀਏ। ਅਸੀਂ ਵਾਕਈ 47 ਚ ਬੱਸ ਮਿਸ ਕੀਤੀ ਹਰ ਪੱਖ ਤੋਂ ਹੀ। ਇਹੀ ਨਹੀਂ ਕਿ ਵੀ ਅਸੀਂ ਆਜ਼ਾਦ ਸਿੱਖ ਸਟੇਟ ਦੀ ਜਿਹੜੀ ਗੱਲ ਹੈ ਉਸ ਨੂੰ ਸਾਡੀ ਲੀਡਰਸ਼ਿਪ ਨੇ ਆਰਟੀਕੂਲੇਟ ਨਹੀਂ ਕੀਤਾ ਜਾਂ ਨਹੀਂ ਮੰਗਿਆ। ਅਸੀਂ ਤਾਂ ਜਿਹੜਾ ਫਰੀडम ਆਫ ਇੰਡੀਆ ਐਕਟ ਹੈ ਉਹਦੇ 'ਚ ਐਗਜ਼ਿਸਟ ਹੀ ਨਹੀਂ ਕਰਦੇ। ਭਾਵੇਂ ਭਾਰਤ ਦੇ ਨਾਲ ਹੀ ਇਹਨਾਂ ਨੇ ਕਿਸਮਤ ਜੋੜੀ ਹੁੰਦੀ ਜੇ ਐਜ਼ ਏ ਥਰਡ ਪਾਰਟੀ, ਜਿਵੇਂ ਸਾਡੀ ਰੈਕਗਨੀਸ਼ਨ ਸੀ ਰਾਉਂਡ ਟੇਬਲ ਕਾਨਫਰੰਸਿਸ ਸੈਪਰੇਟ ਇਲੈਕਟੋਰੇਟ, ਫਿਰ ਤੁਸੀਂ ਉਹਨਾਂ ਦੀ ਪਾਰਲੀਮੈਂਟ ਨੇ ਪਾਸ ਕੀਤਾ ਸੀ ਉਹ ਐਕਟ, ਉਹਦੇ ਥੱਲੇ ਅਸੀਂ ਜੇ ਸੰਵਿਧਾਨ ਤੇ ਦਸਤਖਤ ਨਹੀਂ ਕੀਤੇ ਤੁਹਾਡਾ ਕੇਸ ਬਣਦਾ ਸੀ। ਇਹ ਹੁਣ ਆਪਣਿਆਂ ਨੂੰ ਕਹਿਣ ਲਈ ਠੀਕ ਹੈ, ਪਰ ਮੈਂ ਨਹੀਂ ਸਮਝਦਾ ਵੀ ਕਿਸੇ ਤੁਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਸ ਗੱਲ ਦੇ ਉੱਤੇ ਕੇਸ ਬਿਲਡ ਕਰ ਸਕਦੇ ਹੋ ਕਿ ਜੀ ਉਹ ਰਾਜ ਸਸਪੈਂਡਡ ਸੀ ਤਾਂ ਹੁਣ ਸਾਨੂੰ ਵਾਪਸ, ਹੁਣ ਤਾਂ ਆਪ ਥਰਡ ਰੇਟ ਪਾਵਰ ਨੇ, ਆਪ ਉਹਨਾਂ ਦਾ ਸਕਾਟਲੈਂਡ ਜਿਹੜਾ ਉਹ ਦੁਬਾਰਾ ਰੈਫਰੈਂਡਮ ਨੂੰ ਜਾ ਸਕਦਾ। ਸੋ ਇਸ ਵੇਲੇ ਇਹ ਤਾਂ ਕਿਸੇ ਭੁੱਖੇ ਨੂੰ ਇਹ ਕਹਿਣਾ ਹੈਗਾ ਜੀ ਮੈਂ ਜਿਹੜਾ ਮੈਨੂੰ ਤੂੰ ਰਜਾ ਹੁਣ, ਸੋ ਇਹ ਗੱਲ ਨਹੀਂ ਹੈ। ਹਾਂ, ਇਹ ਗੱਲ ਜਿਹੜੀ ਹੈ ਇਸ ਨਾਲ ਮੈਂ ਸਹਿਮਤ ਹਾਂ ਕਿ ਦੇਖੋ ਕਿਸੇ ਦਾ ਕੋਈ ਸਾਡੀ ਮਦਦ ਕਿਉਂ ਕਰੇ ਜੀ, ਜਦੋਂ ਤੱਕ ਹਿੱਤ ਨਹੀਂ ਹੁੰਦੇ। ਔਰ ਉਹਦੇ 'ਚ ਜੇ ਅਸੀਂ ਭਾਵੇਂ ਉਹ ਸਟ੍ਰੈਟੇਜਿਕਲੀ, ਜਿਹਦੇ 'ਚ ਅਸੀਂ ਬਫਰ ਸਟੇਟ ਦਾ ਕਨਸੈਪਟ ਜਦੋਂ ਕਹਿੰਦੇ ਹਾਂ ਕਿ ਭਾਈ ਇੰਡੀਆ ਪਾਕਿਸਤਾਨ ਚਾਈਨਾ ਦੇ ਵਿਚਾਲੇ ਬਫਰ ਸਟੇਟ, ਪਰਮਾਨੈਂਟ ਪੀਸ ਪ੍ਰੋਸਪੈਰਿਟੀ, ਫਿਰ ਤੁਸੀਂ ਜਮਨਾ ਪਾਰ ਵੀ ਆਪਣਾ ਸੌਦਾ ਵੇਚਿਓ, ਸਾਨੂੰ ਵੀ ਵੇਚੀ ਜਾਓ, ਪਰਲੇ ਪਾਸੇ ਜਿਹੜਾ ਵਾਘਾ ਤੋਂ ਦਰਾ ਖੈਬਰ ਤੱਕ ਪਾਕਿਸਤਾਨ 'ਚ ਵੀ ਵੇਚੀ ਜਾਓ, ਸੌਦਾ ਤਾਂ ਤੁਹਾਡਾ ਹੀ ਵਿਕਣਾ ਜੀ। ਮੈਨੂੰ ਯਾਦ ਹੈ ਕਿ ਵੀ ਉਹ ਇੱਥੇ ਭਾਈ ਬਲਾਕਾ ਸਿੰਘ ਸਾਡੇ ਚੰਗੇ ਮਿੱਤਰ ਨੇ, ਤੇ ਪ੍ਰੋਟੈਸਟ ਸੀ 15 ਅਗਸਤ ਦਾ, ਤੇ ਉਹ ਅੱਗੋਂ ਦੀ ਜਿਹੜੇ ਲੰਘ ਰਹੇ ਸੀ ਭਾਰਤ ਮਾਤਾ ਦੇ ਪੁੱਤਰ, ਉਹਨਾਂ ਨੇ ਅੱਗੋਂ ਕੋਈ ਜਿਹੜਾ ਉਹ ਜਵਾਬ ਦਿੱਤਾ ਤੇ ਉਹਨਾਂ ਨੇ ਆਪਣੇ ਰੋਪੜ ਦੇ ਅੰਦਾਜ਼ ਵਾਲੀ ਬੋਲੀ 'ਚ ਕਿਹਾ, ਉਹ ਐਗਜ਼ੈਕਟ ਸ਼ਬਦ ਨਹੀਂ ਮੈਂ ਦੁਹਰਾਵਾਂਗਾ, ਉਹਨਾਂ ਨੇ ਕਿਹਾ ਜੀ ਇਹ ਤਾਂ ਸਿੰਘਾਂ ਕੇ ਸੋਸੇ ਹੈ, ਸੋਸੇ ਸ਼ੋਸ਼ਿਆਂ ਨੂੰ, ਕਣਕ ਤਾਂ ਤੁਹਾਨੂੰ ਹੀ ਵੇਚਣੀ ਆ ਅਸੀਂ। ਸੋ ਇਨ ਦਾ ਐਂਡ ਇਹ ਜਿਹੜੇ ਵੈਸਟ ਦੇ ਵਪਾਰੀ ਨੇ, ਸੌਦੇ ਤਾਂ ਤੁਹਾਡਾ ਹੀ ਵਿਕਣਾ ਉੱਥੇ। ਜੇ ਉੱਥੇ ਇੱਕ ਅਸੀਂ ਸਟੇਬਿਲਿਟੀ ਦੇ ਦਿੰਨੇ ਆ ਬਫਰ ਸਟੇਟ ਦੇ ਥੱਲੇ, ਤੇ ਐਟਲੀਸਟ ਤੁਹਾਡਾ ਜਿਹੜਾ ਉਹ ਕਾਰੋਬਾਰ ਵੀ ਚੱਲਦਾ ਰਹੇਗਾ, ਜਾਂ ਹੋਰ ਕੋਈ ਵੀ ਅਸੀਂ ਇਹਨਾਂ ਨੂੰ ਵੇਚ ਸਕੀਏ, ਕਿਉਂਕਿ ਇੰਟਰਸਟ ਉਦੋਂ ਹੀ ਇਹਨਾਂ ਦਾ ਹੋਏਗਾ। ਔਰ ਬਾਕੀ ਉਹਨਾਂ ਨੇ ਬਿਲਕੁਲ, ਕਿਉਂਕਿ ਇਹਨਾਂ ਦੀ ਇਹ ਲਿਖਤ ਪਹਿਲਾਂ ਆਈ ਸੀ ਕਿ ਭਾਈ ਬਾਬਾ ਸੂਰਤ ਸਿੰਘ ਹੋਰਾਂ ਦੇ ਵਰਤ ਵੇੜੇ ਵੀ ਇਹ ਉਹਨੂੰ ਤੋੜਾਉਣ ਲਈ ਧਾੜਵੀਆਂ ਵਾਲਾ ਜੂਨ 84 ਵਾਲਾ ਜਿਹੜਾ ਉਹ ਵਿਖਾ ਸਕਦੇ ਨੇ ਜਿਹੜਾ ਇਹਨਾਂ ਦੀ ਕਰਤੂਤ ਹੈ। ਔਰ ਅੱਜ ਜਿਹੜਾ ਉਹ ਐਗਜ਼ੈਕਟਲੀ ਉਹੀ ਵਾਪਰਿਆ ਜਿਸ ਦਾ ਅਸੀਂ ਜ਼ਿਕਰ ਕੀਤਾ, ਵੇਰ ਵਿੱਚ ਮੈਂ ਨਹੀਂ ਜਾਵਾਂਗਾ। ਔਰ ਕਨਕਲੂਡ ਉਹਨਾਂ ਨੇ ਕੀਤਾ ਹੈ ਕਿ ਭਾਈ ਇਸ ਵੇਲੇ ਜਿਹੜੀ ਪ੍ਰੈਕਟੀਕੈਲਿਟੀ ਹੈ, ਜੇ ਉੱਥੇ ਘੱਟੋ ਘੱਟ ਸਿੱਖ ਰਾਜਸੀ ਪਾਰਟੀ, ਪੰਜਾਬੀ ਪਾਰਟੀ ਦੇ ਨਾਂ ਥੱਲੇ ਜਿਹੜੀ ਕਿ ਇਸ ਮਾਹੌਲ ਦਾ ਲਾਹਾ ਲੈ ਸਕੇ, ਔਰ ਮੈਂ ਸਮਝਦਾ ਵੀ ਇਹ ਬੜੀ ਚੰਗੀ ਸੁਜੈਸ਼ਨ ਹੈ। ਔਰ ਆਲਰੇਡੀ ਇੱਥੇ ਸਰ ਹਰਚਰਨਜੀਤ ਸਿੰਘ ਧਾਮੀ ਦਲ ਖਾਲਸਾ ਦੇ ਪ੍ਰਧਾਨ ਆਏ ਹੋਏ ਸਨ ਅਮਰੀਕਾ, ਹੁਣ ਤਾਂ ਚਲੇ ਗਏ ਜੀ, ਉਹਨਾਂ ਨਾਲ ਪੈਨਲ ਡਿਸਕਸ਼ਨ ਵੀ ਔਰ 1-to-1 ਗੱਲਬਾਤ 'ਚ ਵੀ ਅਸੀਂ ਇਹੀ ਕਿਹਾ ਕਿ ਭਾਈ ਇਹ ਵਕਤ ਹੈ ਕਿ ਜੇ ਉੱਥੇ ਆਮ ਆਦਮੀ ਪਾਰਟੀ ਦਾ ਹੁਣ ਆਪਣਾ ਜਲੂਸ ਨਿਕਲ ਰਿਹਾ, ਉਹਨਾਂ ਨੇ 4 ਪਾਰਲੀਮੈਂਟ ਦੀਆਂ ਸੀਟਾਂ ਜਿੱਤੀਆਂ, ਬਾਕੀ 2-2 ਲੱਖ ਵੋਟਾਂ ਲੈ ਗਏ, ਤੇ ਉੱਥੇ ਉਹ ਕਰਾਊਡ ਮੌਜੂਦ ਹੈ, ਉਹ ਲੋਕ ਮੌਜੂਦ ਨੇ ਜਿਹੜੇ ਅਕਾਲੀਆਂ ਔਰ ਕਾਂਗਰਸ ਦੋਨਾਂ ਨੂੰ ਨਕਾਰਦੇ ਨੇ। ਔਰ ਅਸੀਂ ਕਿਉਂਕਿ ਉਸ ਗੈਪ ਨੂੰ ਨਹੀਂ ਭਰਿਆ, ਨਤੀਜੇ ਦੇ ਤੌਰ ਤੇ ਆਮ ਆਦਮੀ ਆ ਜਾਏ, ਕੱਲ ਨੂੰ ਕੋਈ ਖਾਸ ਆਦਮੀ ਆ ਜਾਏ, ਤੇ ਇਸ ਤੋਂ ਬਿਹਤਰ ਇਹੀ ਹੋਏਗਾ। ਔਰ ਇਸ ਵੇਲੇ ਜਿਵੇਂ ਹਾਲਾਤ ਬਾਪੂ ਸੂਰਤ ਸਿੰਘ ਹੋਰਾਂ ਦੇ ਇਸ ਮੁੱਦੇ ਤੇ, ਔਰ ਜਿਵੇਂ ਬਾਦਲਾਂ ਦੀ ਬਦਨਾਮੀ, ਉੱਥੋਂ ਜਿਹੜਾ ਵੀ ਕੋਈ ਆਉਂਦਾ ਉਹ ਇੱਕ ਗੱਲ ਕਹਿੰਦਾ ਜੀ ਜਿਹੜੀ ਆਵਾਜ਼ੇ ਆਵਾਮ ਹੈ, ਜਿਹਨੂੰ ਆਵਾਜ਼ੇ ਖਲਕਤ ਕਹਿੰਦੇ ਨੇ, ਉਹ ਇਹ ਹੈ ਕਿ ਇਹਨਾਂ ਬਾਦਲਾਂ ਨੇ ਪੰਜਾਬ ਲੁੱਟ ਕੇ ਖਾ ਲਿਆ ਜੀ, ਲੁੱਟ ਕੇ ਖਾ ਲਿਆ। ਹੁਣ ਇਸ ਖਲਕਤ ਦੀ ਆਵਾਜ਼ ਨੂੰ ਅਸੀਂ ਜੇ ਕੋਈ ਆਵਾਜ਼ ਆਪਣੀ ਦੇ ਸਕੀਏ, ਜਿਹੜੀ ਕਿ ਜ਼ਾਹਰ ਹੈ ਉੱਥੋਂ ਦੇ ਸਿਸਟਮ 'ਚ ਰਹਿੰਦੇ ਆ, ਘੱਟੋ ਘੱਟ ਇੱਕ ਇਮਾਨਦਾਰ ਸਿਸਟਮ, ਇੱਕ ਲੋਕਾਂ ਦਾ ਜਿਹੜਾ ਬਚਾਅ, ਕਿਸਾਨਾਂ ਦੇ ਆਤਮਘਾਤ, ਡਰੱਗਸ, ਜੋ ਕੁਝ ਚੱਲ ਰਿਹਾ। ਸੋ ਇਹਨਾਂ ਦਾ ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਸੁਣਾਣੇ ਨੇ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।